अस्सलाम वालेकुम जी। वालेकुम सलाम जी। भाईजान पेट्रोल महंगा हो गया, की कहोगे? बस यही कहेंगे कि साढ़े वज़ीर आला मरीम नवाज साहब से यही कहेंगे कि थोड़ा सा जरा ना कि गरीब आवाम का ख्याल करें। तो पेट्रोल नीचे है थल्ले आज तक वैसे ਜਿਹੜੀ ਸ਼ੈ ਮਹਿੰਗੀ ਹੋਗੀ ਸਸਤੀ ਤਾਂ ਨਹੀਂ ਹੋਈ, ਕੀ ਕਹਿੰਦੇ ਹਾਂ। ਪੈਟਰੋਲ ਸਸਤਾ ਹੋਏਗਾ? नहीं सानू उम्मीद है मरीम साहबा से कि शायद वो वज़ीर आला पंजाब ने कुछ ना कुछ गरीब आवाम का जरा ना कोई फैसला हक ही करना। ਤੁਹਾਡੇ ਕਾਰੋਬਾਰ ਤੇ ਕਿੰਨਾ ਫਰਕ ਆਇਆ ਪੈਟਰੋਲ ਮਹਿੰਗਾ ਹੋਣ ਨਾਲ? कारोबार ही तो सर नॉर्मल ही है कि कारोबार ते बस जाने असी रोज़ी कमान वास्ते फेरी शेरी करी दी ते ਉਹ ਪੈਟਰੋਲ ਜਿੱਥੇ ਅੱਗੇ 4-500 ਦਾ ਲੱਗਦਾ ਸੀ ਹੁਣ ਤੇ 1000-1200 ਦਾ ਲੱਗ ਜਾਂਦਾ ਬਸ ਇਹ ਜੀ। ਤੇ ਬਚਤ ਘਟ ਗਈ ਹੋਈ ਸਾਰੇ ਮਾਮਲਾਤ। ਬਸ ਹੁਣ ਘਰ ਦੇ ਮਾਮਲਾਤ ਤੇ ਅੱਗੋਂ ਗਰਮੀ ਵੀ ਆ ਰਹੀ ਹੈ, ਬਿੱਲ ਵੀ ਆਣੇ ਨੇ। ਹਾਂਜੀ ਬਿੱਲ ਵੀ ਆਣੇ ਨੇ ਤੇ ਮੁਸ਼ਕਿਲ ਹੋ ਗਿਆ ਵੈਸੇ ਮਹਿੰਗਾਈ ਦੀ ਹਾਂਜੀ ਵਜ੍ਹਾ ਤੋਂ। ਬਹੁਤ ਮੁਸ਼ਕਿਲ ਹੈ। ਕੀ ਸਮਝਦੇ ਹੋ ਕਿ ਪੈਟਰੋਲ ਮਹਿੰਗਾ ਹੋਣ ਦੇ ਬਾਅਦ ਜਿਹੜੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਕਿ ਉਹ ਚੀਜ਼ਾਂ ਵੀ ਥੱਲੇ ਆਣਗੀਆਂ ਬਾਅਦ ਚ? ਬਸ ਜੀ ਹੁਣ ਰੱਬ ਤੋਂ ਬਾਅਦ ਅਗਰ ਮਰੀਮ ਸਾਹਿਬ ਨੂੰ ਕੋਈ ਗੁਜ਼ਾਰਿਸ਼ ਹੈ ਸਾਡੀ ਕਿ ਚਲੋ ਕਿ ਥੱਲੇ ਕਰਨ। ਬਜ਼ੁਰਗੋ ਪੈਟਰੋਲ ਮਹਿੰਗਾ ਹੋ ਗਿਆ, ਕੀ ਕਹੋਗੇ ਤੁਸੀਂ? ਸਰ ਅਸੀਂ ਇਹਦੇ ਮਤਲਬ ਕੀ ਕਹਿ ਸਕਦੇ ਹਾਂ ਕਿ ਚਾਈਨਾ ਤੋਂ ਆਪਣਾ ਸੌਰੀ ਰੂਸ ਤੋਂ ਤੇਲ ਸਸਤਾ ਮਿਲਦਾ ਉੱਥੋਂ ਲੈ ਲਓ, ਈਰਾਨ ਕੋਲੋਂ ਲੈ ਲਓ ਤਾਂ ਕਿ ਆਵਾਮ ਨੂੰ ਸਹੂਲਤ ਜ਼ਿਆਦਾ ਤੋਂ ਜ਼ਿਆਦਾ ਮਿਲੇ। ਜਿੰਨੀ ਮਹਿੰਗਾਈ ਹੈ ਠੀਕ ਹੈ, ਹਰ ਬੰਦਾ ਆਪਣੀ ਜਗ੍ਹਾ ਤੇ ਦਰੁਸਤ ਕਰਦਾ, ਮਗਰ ਇਹ ਕਿ ਆਵਾਮ ਦੀ ਤਕਲੀਫ ਨੂੰ ਮਹਿਸੂਸ ਕਰਨਾ ਉਹ ਬੜੀ ਅੱਛੀ ਗੱਲ ਹੈ। ਸਾਡੀ ਤਕਲੀਫ ਨੂੰ ਦੂਰ ਕਰੋ ਤਾਂ ਕਿ ਸਸਤਾ ਤੇਲ ਕਰੋ ਤਾਂ ਕਿ ਹਰ ਬੰਦੇ ਦੀ ਪਹੁੰਚ ਹੋ ਸਕੇ। ਸ਼ੁਕਰੀਆ। ਅੱਛਾ, ਤੁਹਾਡੀ ਜੇਬ ਤੇ ਕਿੰਨਾ ਕੁ ਫਰਕ ਆਇਆ ਪੈਟਰੋਲ ਮਹਿੰਗਾ ਹੋਣ ਨਾਲ? ਮੇਰੀ ਜੇਬ ਤੇ ਤਾਂ ਬਹੁਤ ਜ਼ਿਆਦਾ ਫਰਕ ਆਇਆ ਕਿ ਮੇਰੀ ਸਮਝ ਨਹੀਂ ਆਉਂਦੀ, ਮੈਂ 8-8 ਦਿਨ ਮੋਟਰਸਾਈਕਲ ਨਹੀਂ ਕੱਢਦਾ ਘਰੋਂ। ਬਸ ਮੇਰੇ ਵਾਸਤੇ ਬੜੀ ਤਕਲੀਫ ਦੀ ਗੱਲ ਹੈ ਕਿ ਮੈਂ 60 ਸਾਲ ਦਾ ਹੋ ਕੇ ਮੈਂ ਨਹੀਂ ਜਾ ਸਕਦਾ ਬਾਹਰ, ਕਿ ਮੋਟਰਸਾਈਕਲ ਤੇ ਥੋੜਾ ਬਹੁਤਾ ਚਲੇ ਜਾਈਦਾ ਸੀ ਤੇ ਹੁਣ ਨਹੀਂ ਜਾਇਆ ਜਾਂਦਾ। ਇਸ ਵਾਸਤੇ ਬਹੁਤ ਪਰੇਸ਼ਾਨ ਆ ਸੀ। ਮੋਟਰਸਾਈਕਲ ਤੇ ਉਹ ਨਹੀਂ ਲੱਗਦਾ ਕਿ ਜਿਵੇਂ ਗੱਡੀ ਤੇ ਜਾ ਰਹੇ ਨਾ ਪੈਟਰੋਲ? ਇਹ ਤਾਂ ਗੱਡੀ ਜਿੰਨਾ ਹੀ ਪੈਟਰੋਲ ਗੱਡੀ ਤੋਂ ਵੀ ਜ਼ਿਆਦਾ ਹੋ ਗਿਆ ਸਿਸਟਮ। ਅੱਛਾ। ਇਹ ਬਹੁਤ ਜ਼ਿਆਦਾ ਅੱਗੇ ਚਲਾ ਗਿਆ ਤੇ ਖੁਦਾ ਦਾ ਵਾਸਤਾ ਹੈ ਅਸੀਂ ਹੁਕਮਰਾਨ ਕੋ ਅਪੀਲ ਕਰ ਰਹੇ ਹਾਂ ਕਿ ਵੀ ਰਿਵਰਸ ਕਰੋ ਇਹਦਾ ਤੇਲ। ਮਿਹਰਬਾਨੀ ਤੁਹਾਡੀ। ਵੈਸੇ ਤਾਂ ਅੱਜ ਤੱਕ ਪਾਕਿਸਤਾਨ 'ਚ ਕੋਈ ਸ਼ੈ ਕਦੀ ਸਸਤੀ ਹੋਈ ਨਹੀਂ ਜੀ ਜਿਹੜੀ ਵੱਧ ਜਾਵੇ। ਕੋਈ ਉਮੀਦ ਹੈ ਕਿ ਪੈਟਰੋਲ ਸਸਤਾ ਹੋਏਗਾ? ਉਮੀਦ ਨਾਲ ਦੁਨੀਆ ਕਾਇਮ ਹੈ ਜੀ, ਅੱਲਾਹ ਤਾਲਾ ਦਾ ਫਰਮਾਨ ਹੈ ਕਿ ਮੇਰੀ ਰਹਿਮਤ 'ਤੇ ਯਕੀਨ ਰੱਖੋ, ਮੇਰੇ 'ਤੇ ਉਮੀਦ ਰੱਖੋ। ਅਸੀਂ ਵੀ ਉਮੀਦ ਰੱਖੀ ਹੈ ਕਿ ਹੁਕਮਰਾਨ ਆਵਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਦੇਣ ਤੇ ਅਸੀਂ ਵੀ ਉਹਨਾਂ ਦੀ ਦੁਆ ਕੋ ਆ। अस्सलाम वालेकुम जी। ਵਾਲੇਕੁਮ ਸਲਾਮ ਜਨਾਬ। ਸਰ ਤੁਹਾਡੇ ਕੋਲ ਤਾਂ ਤੁਹਾਡੇ ਨਾਲ ਸਾਡੀ ਅੱਗੇ ਵੀ ਮੁਲਾਕਾਤ ਹੋਈ ਹੈ। ਅੱਜ ਅਸੀਂ ਪੁੱਛ ਰਹੇ ਹਾਂ ਆਮ ਕੋਲ ਪੈਟਰੋਲ ਮਹਿੰਗਾ ਹੋਣ ਨਾਲ ਕੀ ਫਰਕ ਪਿਆ ਜ਼ਿੰਦਗੀ 'ਤੇ? ਕਾਫੀ ਫਰਕ ਪੈ ਜਾਂਦਾ ਹੈ, ਲੇਕਿਨ ਅਸਲ ਇਹ ਹੈ ਕਿ ਜਦੋਂ ਵੀ ਕੋਈ ਸਾਡੇ ਸਰਬਰਾਹ ਜਾਂ ਮਹਿੰਗਾਈ ਕਰਨ ਵਾਲੇ ਜਦ ਹੀ ਕहेंगे ਆਵਾਮ ਕੋ ਕੁਰਬਾਨੀ ਦੇਣੀ ਚਾਹੀਏ ਤੇ ਆਪ ਐਸ਼ ਕਰਦੇ ਨੇ, ਸਾਨੂੰ ਕੁਰਬਾਨੀਆਂ ਦਾ ਬੱਕਰਾ ਬਣਾਇਆ ਹੋਇਆ। ਕਦੀ ਕੁਛ ਚੀਜ਼ ਮਹਿੰਗੀ ਹੋ ਜਾਂਦੀ ਹੈ, ਕਦੀ ਕੁਛ ਚੀਜ਼ ਮਹਿੰਗੀ ਹੋ ਜਾਂਦੀ ਹੈ। ਅਖਬਾਰਾਂ 'ਚ ਆਉਂਦਾ ਕਿ ਸਭ ਸਸਤਾ ਹੋ ਗਿਆ ਹੈ। ਕੀ ਚੀਜ਼ ਸਸਤੀ ਹੋਈ ਹੈ? ਹੁਣ ਦੇਖੋ ਪਿੱਛੇ ਸਾਊਦੀ ਅਰਬ ਤੋਂ ਆਇਆ ਤੇਲ, ਜਿਹੜਾ ਈਰਾਨ ਨੇ ਕਿਹਾ ਵੀ ਇਹਦੇ 'ਤੇ ਹਮਲਾ ਨਹੀਂ ਕਰਨਾ, ਉਹ ਤੇਲ ਕਿੱਥੇ ਜਾ ਰਿਹਾ? ਜੋ ਈਰਾਨ ਤੋਂ ਚੋਰੀ ਹੋ ਕੇ ਤੇਲ ਆ ਰਿਹਾ ਉਹ ਕਿੱਥੇ ਜਾ ਰਿਹਾ ਹੈ ਜੀ? ਅਸੀਂ ਕੁਰਬਾਨੀਆਂ ਦੇਈ ਜਾ, ਤੁਸੀਂ ਐਸ਼ ਕਰੀ ਜਾਓ। ਕਿਹੜੀ ਚੀਜ਼ ਜਿਹੜੀ ਹੈਗੀ ਉਹਨਾਂ ਦੀ ਨਹੀਂ ਹੈਗੀ? वो कह जी हमारा ये हो जाएगा, हम इसको पेरिस बनाएंगे, हम इसको ये करेंगे। की हो रहा? पेट्रोल महंगा होएगा, कल कुछ और चीज़ गैस महंगी हो जाएगी, उधर करो तो इधर हो जाएगा। तो हम सानू की सजा हैगी है? सुबह उठने हैं पहले पुलिस वाले का मूँह देखने हैं, वो इशारा कि नहीं लगे होया, वो नहीं लगे होया। फिर उस बाद सड़क की अपना की ट्रैफिक का प्रॉब्लम होती है। ऐसे लोग मेरा ख्याल इन्होंने चाहिए कि पागलखाने ज़्यादा बनान। जिन्नी साड़ी आवाम बेचारी परेशान हैगी है, इन्होंने चाहिए 2-4 पागलखाने होर बना लें तो उत्थे सहूलत मिले ना कम से कम। हुकूमत कह रही है बड़ा दुनिया 'ਚ ना हो गया साडा तरक्की। हाँ जी, बहुत नाम होया ना, उन्हें तो ही नाम होया ना, साडा तो नहीं नाम। आवाम अच्छा चल पहले क्या कुर्बानी का बकरा आवाम है। आज तो नहीं 55 साल तो मैं सुनता आ रहा है, जब एटम बम बना के हम घास खाएंगे, ये करेंगे, वो करेंगे, वो अल्लाह नू भी प्यारे हो गए, घास ही नहीं मुकदा पे। बस हम अल्लाह है, अल्लाह ही माफ़ करे। क्यों साढ़े लोग है असल सियासी पसंद है कि वो शक्ल बड़ी सोहनी है, वो बहुत अच्छा है। ये गंजे है कुछ नहीं है। शुरू जिसले आए वही 45% वोट है। अज वो इमरान का बन गया, अज वो बहुत चंगा है। कभी भट्टो चंगा है, कभी अल्ताफ साइंस है। असी मुल्क वास्ते नहीं सोचते, असी आवाम पब्लिक अपना बंदे वास्ते सोचने। अच्छा, ਤੁਸੀਂ ਤਾਂ ਇੰਨੀ ਉਮਰ ਗੁਜ਼ਾਰੀ ਹੈ, ਹਾਲਾਤ ਵੀ ਪਾਕਿਸਤਾਨ ਦੇ ਵੇਖੇ ਨੇ, ਕੋਈ ਬੰਦਾ ਤੁਹਾਨੂੰ ਵੀ ਚੰਗਾ ਲੱਗਿਆ ਕਿਸੇ ਦਾ? देखो जी साफ गल है जी, ਤੁਹਾਨੂੰ ਵੈਸੇ ਉਹ ਗੱਲ बुरी लगेगी बाहर। ज़ियाउल हक ਦਾ माशाअल्लाह A1, कोई किसी ਨੂੰ ਲੜਾਈ ਨਾ ਝਗੜਾ ਨਾ ਲੈਣਾ ਨਾ ਦੇਣਾ। ਮੰਗਾਈ ਹੁੰਦੀ ਸੀ, ਥੋੜੀ ਬਹੁਤੀ ਹੁੰਦੀ ਸੀ,
ਅਗਲੀ ਆਵਾਮ ਬੋਲਦੀ ਸੀ, ਜੱਜ ਵੀ ਜਿਹੜੇ ਗੈਰਤਮੰਦ ਹੈਗੇ ਸੀ ਉਸੇ ਵਕਤ ਨੋਟ ਕਰਦੇ ਸੀ, ਉਹਨੂੰ ਕਹਿੰਦੇ ਸੀ ਇਹਨੂੰ ਸੱਸਾ ਕਰ। ਸਰਕਾਰੀ ਅਫਸਰਾਨ ਉਸ ਦੌਰ 'ਚ ਉਹ ਵੀ ਮੈਂ ਇਮਾਨਦਾਰ ਸੀ? ਕਹਿੰਦਾ ਸਾਰੇ ਫਰਿਸ਼ਤੇ ਹੈਗੇ। ਨਹੀਂ ਉਸ ਦੌਰ ਦੀ ਗੱਲ ਕਰ ਰਿਹਾ ਹਾਂ ਦੀ ਕਰਪਸ਼ਨ ਸ਼ੁਰੂ ਤੋਂ ਹੀ ਹੈ, ਅਸਲ ਤੋਂ ਚੱਲੀ ਆ ਰਹੀ ਹੈ, ਇਹ ਕੋਈ ਗੱਲ ਨਹੀਂ ਗੀ। ਪਾਕਿਸਤਾਨ ਬਣਤੇ ਦੇ ਰਹੇ ਲੈਣਾ ਦੇਣਾ ਕਰਨਾ ਉਸ ਵਕਤ ਹੈ ਕਿ ਕਿੰਨੀ ਸੀ, ਮੈਂ ਤੁਹਾਨੂੰ ਦੱਸਣਾ 65 ਰੁਪਏ ਜੀ ਇੱਕ ਮੈਂ ਬੰਦਾ ਛੁਡਾਇਆ, ਹੁਣ ਉਹੀ 25 ਲੱਖ ਰੁਪਏ ਹੋ ਗਏ ਜੀ। ਇਹ ਅੱਲਾ ਮਾਫ ਕਰੇ ਸਾਡੇ ਮੁਲਕ ਦੇ ਜਿਤਨੀ ਬਿਊਰੋਕ੍ਰੇਸੀ ਹੈ ਨਾ, ਜੋ ਇਹਨਾਂ ਨੇ ਅੱਤ ਚੁੱਕੀ ਹੋਈ ਹੈ ਨਾ, ਮੇਰਾ ਖਿਆਲ ਹੈ ਸ਼ਾਇਦ ਹੀ ਕਿਸੇ ਜਗ੍ਹਾ ਹੋ। ਇਹਨਾਂ ਨੂੰ ਕੰਟਰੋਲ ਕਿਵੇਂ ਕੀਤਾ ਇਹਨੂੰ ਕੰਟਰੋਲ ਤੇ ਇੱਕੋ ਹੀ ਹੈਗਾ, ਅਸੂਲ ਤੇ ਹੈਗਾ ਕਿ ਸਜ਼ਾਏ ਮੌਤ। ਹੁਣ ਕੌਣ ਦੇਗਾ? ਉਹ ਕਹੇਗਾ ਮੈਨੂੰ 2 ਕਰੋੜ ਰੁਪਇਆ ਦੇ ਤੇ ਛੁੱਟੀ ਕਰ। ਪਾਕਿਸਤਾਨ 'ਚ ਕੋਈ ਸ਼ੈ ਮਹਿੰਗੀ ਹੋ ਜਾਵੇ ਫਿਰ ਸਸਤੀ ਤਾਂ ਨਹੀਂ ਹੁੰਦੀ। ਹਾਂ, ਤੁਸੀਂ ਇੱਕ ਸਮਝਦੇ ਕਸ- ਪੈਟਰੋਲ ਸਸਤਾ ਹੋਏਗਾ? ਇੱਕ ਕਸੂਰ ਹੈ ਸਾਡੀ ਆਵਾਮ ਦਾ ਕਿ ਕੋਈ ਚੀਜ਼ ਮਹਿੰਗੀ ਹੋ ਜਾਂਦੀ ਹੈ ਅਸੀਂ ਡਬਲ ਖਰੀਦਣਾ ਸ਼ੁਰੂ ਕਰ ਦਿੰਦੇ ਹਾਂ। ਆਲੂ ਮਹਿੰਗੇ ਹੋਏ, ਉਹ ਬੋਰੀ ਲੈ ਲੈ। ਉਹ ਆਲੂ ਯਾਰ, ਤਾਂ ਬਹੁਤ ਹੀ ਸਸਤਾ ਮੈਂ ਜਾ ਗੱਲ ਰਿਹਾ ਮੈਂ ਜੀ। ਹੀ ਗੱਲ ਕਰਨਾ, ਕੋਈ ਚੀਜ਼ ਲੈ ਲਓ, ਪੈਟਰੋਲ ਹੈਗਾ 2 ਲੀਟਰ ਹੈਗਾ 6 ਪਾ ਦੇ, ਹਾਂ ਵੀ ਹੋਰ ਨਾ ਮਹਿੰਗਾ ਹੋ ਜਾਏ। ਮਹਿੰਗਾ ਨਾ ਹੋ ਜਾਵੇ। ਸਾਡੇ ਮੁਲਕ ਬਸ ਦੁਆ ਕਰੋ ਕਿ ਅੱਲਾਹ ਤਾਲਾ ਕੋਈ ਸਬਬ ਵੀ ਕਰ ਦੇਵੇ, ਲੇਕਿਨ ਠੀਕ ਹੁੰਦੇ ਨਜ਼ਰ ਨਹੀਂ ਆਉਂਦਾ। ਚਲੋ ਠੀਕ ਬੜੀ ਹੋ ਗਿਆ। ਮਿਹਰਬਾਨੀ। ਬੌਸ ਜੀ ਕਿੰਨੇ ਦਾ ਪੈਟਰੋਲ ਪਵਾਇਆ ਜੀ ਅੱਜ? 2010 ਰੁਪਏ ਦਾ ਪੈਟਰੋਲ ਪਵਾਇਆ ਹੈ। ਅੱਜ ਅੱਛਾ। ਸਵੇਰ ਹੀ ਪਵਾਇਆ ਪੈਟਰੋਲ ਠੀਕ ਹੋ ਗਿਆ जी। 2000 ਦਾ ਇਕੱਠਾ ਹੀ ਪਵਾ ਲਿਆ ਜੀ। ਅੱਜ ਕੱਲ੍ਹ ਤਾਂ ਹਾਲਾਤ ਇਹ ਨੇ ਲੋਕੀ 100 नहीं हालात नहीं, जिनके पास है वो भी रोते हैं, जिनके पास नहीं है वो भी रोते हैं। अल्हम्दुलिल्लाह हफ्ते बाद पेट्रोल 2000 रुपये का 2500 का डलवाता हूँ हर हफ्ते। महंगा है सस्ता है, पेट्रोल डलवाना है मैंने। ਕੀ ਫਰਕ ਕੀ ਆਇਆ ਪੈਟਰੋਲ ਮਹਿੰਗਾ ਹੋਣ फ़र्क कुछ भी नहीं, चीज़ें हमने खाना छोड़ दिया है। रोटी के हम 2 खाते थे 2 ही खा रहे हैं, किसी ने 1 रोटी छोड़ काट ली है। अमीर बंदे ने भी 2 रोटी खानी है, गरीब ने भी 2 खानी है। फ़र्क कोई भी नहीं है। उसमें बस आपके ਦਾ? सामने हुकूमत हालात- भी दो ही खा रही रोटी। हुकूमत सर हुकूमत आपके सामने ही है, उसमें लुकी छुपी कोई नहीं है। हालात फिर भी ठीक है, अल्लाह का शुक्र है, पहले निस्बत से बहुत बेहतर है। ठीक है। अल्लाह का शुक्र अदा करते हैं, सैलरी जितनी है उसमें गुजारा करते हैं। आपके पास 100 रुपये फिर उसमें गुजारा करना है ना, जिसके पास ज़्यादा है 1000 है उसमें 1000 में गुजारा करना है। हम थोड़ा खा रहे हैं, शुक्र अल्हम्दुलिल्लाह बहुत अच्छा गुजारा हो रहा है। ठीक। अच्छा ਤੁਹਾਨੂੰ ਲੱਗ ਰਿਹਾ हुकूमत ਜਿਹੜੇ ਕੰਮ ਕਰ ਰਹੀ ਹੈ ਕੋ ਆਉਣ ਵਾਲੇ ਵਕਤ 'ਚ ਕੋਈ ਅੱਛੀਆਂ ਚੀਜ਼ਾਂ ਹੋਣਗੀਆਂ सर आपके सामने ही है, हुकूमत काम तो अच्छे कर रही है, लेकिन आवाम भी तो साथ देना। आवाम तो हमारी किसी तरह आप 100-150 रुपये भी लीटर पेट्रोल हो जाए आवाम नहीं खुश होगी। इधर सोना भी सस्ता हो जाए आवाम नहीं खुश होगी। जिसके पास अल्लाह ने दिया है वो भी ना खुश है, जिसके पास नहीं है वो थोड़ा बहुत खुश है। आपके सामने ही है, ये नहीं है कोई मैं आपको इंटरव्यू के लिए मैं कह रहा हूँ। जिसके पास अल्लाह ताला ने दिया है, अभी पूछें किसी से वो कहेंगे कारोबार ही नहीं है, सब कुछ नहीं है। चांद रात पे देखने कितना इधर पाँव रखने की जगह नहीं थी इधर। अब आपके सामने आप मार्केट खुली है, थोड़ा बहुत रश है, शादियों का सीज़न शुरू है, थोड़ा बहुत रश है अभी आपके सामने ही है। अच्छा पेट्रोल महंगा तो हो गया, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਥੱਲੇ ਆਵੇਗੀ ਕੀਮत? सुना है आवाज़ 55 रुपीज़ ऊपर होने हैं, लेकिन और बढ़ेगा। हाँ बढ़ना है। जो आप इंडिया का मैं देख रहा था, इंडिया में लेने लग गए पेट्रोल। हाँ, बिल्कुल, जो बिल्कुल। देखा है मैंने, अभी सुना नहीं है, टीवी में जो आ रहा है। अच्छा ओवरऑल मुल्क ਦਾ ਵੈਸੇ ਤੁਸੀਂ ਇਮੇਜ ਕਿਵੇਂ ਦੇਖਦੇ ਹੋ? अच्छे काम हो रहे हैं? इन काम क्यों नहीं जैसे गवर्नमेंट बहुत दुनिया अच्छी- की सुलह कराने नहीं, निकले हैं। सुलह करवाने निकले हैं, लेकिन वो ईरान ने ना कर दी है सुलह, वो जो के चलो 15 ताली मुज़ाकरात एक पता लंबा दौर बिल्कुल चलेगा। ऐसे ही है, लेकिन हालात पाकिस्तान से बेहतर हैं सर, पहले निस्बत से बहुत बेहतर हैं। आप पार्किंग का यहाँ इशू था, आपके सामने पार्किंग बन रही है। ठीक आने है। वाले वक्त में आपको भी नज़र आएगा। अभी ये विजिट कर लें, हम मेरा मैसेज नोट कर लें, इधर बन रहा है मोची दरवाजे बन रहा है, बाटी बन रहा है, शेरा का गेट बन रहा है। तो आवाम का ही फ़ायदा है, हमारा थोड़ी है। जब बाइकें खड़ी करते हैं यहाँ, आप गाड़ी लेके आएंगे आराम से, आपकी गाड़ी अंदर एंटर होगी और आवाम फिर भी नहीं खुश होती सर। ਨਾਜ਼ਰੀਨ ਪੈਟਰੋਲ ਤੇ ਮਹਿੰਗਾ ਹੋ ਗਿਆ ਹੈ। ਅਸੀਂ ਮੋਟਰਸਾਈਕਲਾਂ ਵਾਲੇ ਨਾਲ ਵੀ ਗੱਲ ਕੀਤੀ ਹੈ। ਇਹ ਅਸੀਂ ਸਾਈਕਲਾਂ ਵਾਲੀ ਦੁਕਾਨ ਵੇਖੀ ਹੈ। ਅੱਛਾ ਸਰ ਪੈਟਰੋਲ ਤਾਂ ਮਹਿੰਗਾ ਹੋ ਗਿਆ, ਮੋਟਰਸਾਈਕਲ ਵਾਲੇ ਤਾਂ ਰੋ ਰਹੇ ਨੇ, ਜ਼ਾਹਿਰੀ ਗੱਲ ਹੈ। ਕੋਈ ਤੁਹਾਡੀ ਸੇਲ 'ਚ ਬਿਹਤਰੀ ਆਈ ਹੈ? ਸੇਲ 'ਚ ਬਿਹਤਰੀ ਫਿਲਹਾਲ ਤੇ ਨਹੀਂ ਇਹੋ ਜੀ ਕੋਈ ਖਾਸ ਆਈ, ਕਿਉਂਕਿ ਇਹ ਬੱਚਿਆਂ ਦੀ ਚਲਾਉਣ ਵਾਲੀ ਚੀਜ਼ ਹੈਗੀ, ਪਹਿਲੇ ਵੀ ਉਨੀ ਕੀ ਸੇਲ ਹੀ ਸੀ। ਲੇਕਿਨ ਪੈਟਰੋਲ ਮਹਿੰਗਾ ਹੋਣ ਨਾਲ ਸਾਡੀ ਸੇਲਾਂ 'ਚ ਮੁਤਾਸਿਰ ਇਹ ਹੋ ਗਿਆ ਕਿ ਲੋਕਾਂ ਨੂੰ ਮਹਿੰਗਾਈ ਬਰਦਾਸ਼ਤ ਨਹੀਂ ਹੋ ਰਹੀ, ਉਹਨਾਂ ਦੀ ਕੂਵਤ ਖਰੀਦ ਖਤਮ ਹੁੰਦੀ ਜਾ ਰਹੀ ਹੈ ਸਾਈਕਲ ਵੀ ਦਿਨ ਬ ਜ਼ਾਹਿਰੀ ਦਿਨ। ਗੱਲ ਹੈ ਮਹਿੰਗੀ ਹੋ ਗਈ ਹੁਣ। ਸਾਈਕਲ ਵੀ ਮਹਿੰਗੀ ਹੋ ਗਈ ਹੈ, ਫਿਰ ਉਹ ਤੁਹਾਨੂੰ ਪਤਾ ਬੱਚੇ ਖਾਣ ਪੀਣ ਇੱਥੇ ਲੋਕੀ ਆਪਣਾ ਪੂਰਾ ਕਰਨਗੇ ਜਾਂ ਸਾਈਕਲਾਂ ਬੱਚਿਆਂ ਨੂੰ ਲੈ ਕੇ ਦੇਣਗੇ, ਉਹਦੇ ਨਾਲ ਕਾਰੋਬਾਰ ਹੀ ਮੁਤਾਸਰ ਹੁੰਦਾ ਸਾਡਾ।
ਵੈਸੇ ਵੀ ਸਾਡੀ ਮਾਰਕੀਟ 'ਚ ਤੁਹਾਨੂੰ ਪਤਾ ਇਸ ਟਾਈਮ ਮਰੀਮ ਨਵਾਜ਼ ਆਪਣਾ ਪ੍ਰੋਜੈਕਟ ਕਰ ਰਹੀ ਹੈ ਬਾਹਰ, ਤੇ ਉਹਦੀ ਵਜ੍ਹਾ ਤੋਂ ਵੀ ਕਾਫੀ ਕੰਮ ਦਾ ਸੂਰਤ ਹਾਲ ਜ਼ਰਾ ਖਰਾਬੀ ਹੈਗੀ ਹੈ। ਵੈਸੇ ਤਾਂ ਪ੍ਰੋਜੈਕਟ ਬਣ ਗਿਆ ਤੇ ਬਾਅਦ ਚੋਂ ਤਾਂ ਕੰਮ ਖੁੱਲਾ ਹੋ ਜਾਏਗਾ ਜ਼ਰਾ। ਅੱਲਾ ਖੈਰ ਕਰੇ, ਅਸੀਂ ਤਾਂ ਉਮੀਦ ਵਿੱਚ ਹੀ ਗਏ, ਉਮੀਦ ਤੇ ਦੁਨੀਆ 'ਚ। ਅੱਛਾ, ਪਾਕਿਸਤਾਨ 'ਚ ਵੈਸੇ ਤਾਂ ਇੰਨਾ ਟ੍ਰੈਂਡ ਨਹੀਂ ਹੈਗਾ, ਬਾਹਰ ਦੇ ਮੁਲਕਾਂ 'ਚ ਹੈ, ਲੋਕ ਸਾਈਕਲਾਂ ਵੀ ਇਸਤੇਮਾਲ ਕਰਦੇ ਨੇ, ਇੱਥੇ ਤਾਂ ਹਰ ਬੰਦਾ ਹੀ ਮੋਟਰਸਾਈਕਲ ਤੇ ਚੜ ਗਿਆ। ਮੋਟਰਸਾਈਕਲ ਜਾਂ ਗੱਡੀ ਤੁਹਾਨੂੰ ਪਤਾ ਹੈ ਫਿਰ। ਨਹੀਂ ਤੇ ਹੁਣ ਕੀ ਸਮਝਦੇ ਹੋ ਕਿ ਸਾਈਕਲ ਆਣੀ ਚਾਹੀਦੀ ਕਿ ਲੋਕ ਸਾਈਕਲਾਂ ਤੇ ਸਫ਼ਰ ਕਰਨ ਸਾਈਕਲਿੰਗ ਸ਼ੁਰੂ ਤੁਹਾਨੂੰ ਕਰਨ? ਪਤਾ ਹੈ ਇੱਕ ਸਿਹਤ trend ਵਾਸਤੇ ਆਉਣਾ ਬਹੁਤ ਚਾਹੀਦਾ। ਅੱਛੀ ਹਾਂ। ਚੀਜ਼ ਹੈਗੀ ਏ। ਸਾਈਕਲ ਦਾ ਟ੍ਰੈਂਡ ਬਿਲਕੁਲ ਲੈ ਕੇ ਆਉਣਾ ਚਾਹੀਦਾ ਇਹਨਾਂ ਨੂੰ, ਬੱਚਿਆਂ ਨੂੰ। ਹੁਣ ਤੇ ਅੱਜ ਕੱਲ ਦੇ ਬੱਚਿਆਂ ਨੂੰ ਤੇ ਵੈਸੇ ਈਵੀ ਤੇ ਲਾਤਾ ਗਿਆ, ਉਹ ਸਾਈਕਲ ਨੂੰ ਤੇ ਭੁੱਲ ਹੀ ਗਏ ਨੇ। ਬਿਲਕੁਲ। ਉਹ ਸਾਈਕਲ ਤੇ ਲਾਜ਼ਮੀ ਲਿਆਉਣਾ ਚਾਹੀਦਾ ਬੱਚਿਆਂ ਨੂੰ। ਇੱਕ ਐਕਸਰਸਾਈਜ਼ ਹੈਗੀ ਹੈ, ਇੱਕ ਐਕਟੀਵਿਟੀ ਹੈਗੀ ਹੈ ਬਹੁਤ ਅੱਛੀ, ਤੁਹਾਡੀ ਸਿਹਤ ਦੇ ਮੁਤਾਬਿਕ ਬਹੁਤ ਅੱਛੀ ਚੀਜ਼ ਹੈ। ਵੈਸੇ ਵੀ ਇੱਕ ਦਿਮਾਗੀ, ਉਹ ਕਹਿੰਦੇ ਨੇ ਕਿ ਦਿਮਾਗ ਬਹੁਤ ਅੱਛਾ ਹੈ, ਚੁਸਤ ਰਹਿੰਦਾ ਹੈਗਾ, ਤੇ ਉਹਦੀ ਵਜ੍ਹਾ ਤੋਂ ਸਾਈਕਲ ਨੂੰ ਲਿਆਉਣਾ ਚਾਹੀਦਾ ਇਹਨਾਂ ਨੂੰ। ਅੱਛਾ, ਈਵੀ ਤੇ ਆ ਗਈ ਹੈ, ਕੁਝ ਅੱਜ ਕੱਲ ਤਾਂ ਨਵੀਆਂ ਸਾਈਕਲਾਂ ਵੀ ਚੱਲ ਰਹੀਆਂ ਨੇ, ਨਾਲ ਬੈਟਰੀਆਂ ਵੀ ਲੱਗੀਆਂ ਹੁੰਦੀਆਂ ਨੇ। ਉਹੀ ਨਾ, ਉਹ ਚੇਂਜਿੰਗ ਈਵੀ ਤੇ ਹੀ ਕਰ ਰਹੇ ਨੇ ਨਾ। ਤੁਸੀਂ ਦੇਖਿਆ ਜਾਵੇ ਤੇ ਸਾਈਕਲ ਤੇ ਵੀ ਬੈਟਰੀ ਅਗਰ ਆ ਰਹੀ ਹੈ ਤੇ ਬੱਚੇ ਨੂੰ ਇੱਕ ਸੁਸਤ ਕਰ ਰਹੇ ਨੇ, ਉਹਨੂੰ ਚੁਸਤ ਕਰਨ ਦੇ ਬਜਾਏ ਹੋਰ ਮਜ਼ੀਦ ਸੁਸਤ ਕਰ ਰਹੇ ਨੇ। ਬੱਚੇ ਦੀ ਐਕਟੀਵਿਟੀ ਬਹੁਤ ਅੱਛੀ ਕਿਸੇ ਸਾਈਕਲ ਦੀ, ਵੱਡਿਆਂ ਨੂੰ ਆਪ ਦਿਖਾਣਾ ਚਾਹੀਦਾ, ਉਹ ਮਾਡਲ ਬਣਨਾ ਚਾਹੀਦਾ ਉਹਨਾਂ ਦੇ। ਅੱਛਾ, ਜਿਹੜੀ ਇਹ ਸਾਈਕਲ ਹੈ ਵੱਡੀ, ਇਹ ਕਿੰਨੇ ਕੁ ਦੀ ਮਿਲ ਜਾਏਗੀ? ਇਹ ਵਾਲੀ ਸਾਈਕਲ ਅਸੀਂ ਦੇ ਰਹੇ ਹਾਂ 20,000 ਰੁਪਏ ਦੀ ਜੀ। ਅੱਛਾ, ਇਹ ਇਸ ਤੋਂ ਅੱਛੀ ਕੁਆਲਿਟੀ ਦੀ ਵੀ ਹੈ? ਅੱਛੀ ਕੁਆਲਿਟੀ ਦੀ ਵੀ ਹੈਗੀ ਹੈ। ਉਹ ਇਸ ਟਾਈਮ ਮਾਸ਼ਾਅੱਲਾ ਇੰਡੀਆ ਤੋਂ ਇੰਪੋਰਟ ਅਸੀਂ ਕੀਤੀ ਹੈਗੀ ਹੈ। ਉਹ ਇਸ ਟਾਈਮ 42,000 ਰੁਪਏ ਦੀ ਡਬਲ ਸ਼ੌਕ ਵਾਲੀ ਸਾਈਕਲ ਹੈਗੀ ਹੈ, ਡਿਸਕ ਬ੍ਰੇਕ। ਅੱਛਾ, ਇਹ ਤਾਂ 42,000 ਦੀ, ਤਾਂ ਅਗਰ ਸਾਈਕਲ ਹੈ ਤੇ ਇਹਨੂੰ ਬੈਟਰੀ ਸ਼ੈਟਰੀ ਲੱਗੇ ਤੇ ਫਿਰ ਕਿੰਨੇ ਦੀ ਕੀਮਤ ਹੋ ਜਾਏਗੀ? ਇਹ ਤਕਰੀਬਨ ਫਿਰ ਪਹੁੰਚ ਜਾਏਗੀ ਤਕਰੀਬਨ ਕੋਈ 60-65,000 ਤੱਕ। ਤੁਸੀਂ ਸੇਲ ਵੀ ਕਰ ਰਹੇ ਹੋ ਕੋਈ ਬੈਟਰੀ ਵਾਲੀਆਂ ਸਾਈਕਲਾਂ? ਬੈਟਰੀ ਵਾਲੀ ਸਾਈਕਲਾਂ ਨਹੀਂ ਅਸੀਂ ਸੇਲ ਕਰ ਰਹੇ, ਨਹੀਂ। ਕੀ ਵਜ੍ਹਾ? ਪਾਕਿਸਤਾਨ 'ਚ ਕੋਈ ਐਡੀ ਸੇਲ ਨਹੀਂ ਹੈ? ਐਡੀ ਸੇਲ ਨਹੀਂ ਹੈਗੀ ਉਹਦੀ, ਕੋਸਟਲੀ ਹੋ ਜਾਂਦੀ ਹੈ। ਹਰ ਬੰਦੇ, ਤੁਹਾਨੂੰ ਪਤਾ ਹੈ ਕੂਏ ਤੇ ਖਰੀਦ, ਮੈਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਉਹ ਲੋਕਾਂ ਦੀ ਇੰਨੀ ਕੂਏ ਤੇ ਖਰੀਦ ਨਹੀਂ। ਨਹੀਂ, ਤੁਹਾਡੇ ਕੋਲ ਕੋਈ ਬੰਦਾ ਅਗਰ ਆਏ ਤੇ ਤੁਸੀਂ ਉਹਨੂੰ ਕੋਈ ਬੈਟਰੀ ਵਗੈਰਾ ਵੀ ਲਗਾ ਉਹ ਕੇ ਕਰਵਾ ਦਿੰਦੇ ਆ, ਇੰਸਟਾਲ ਕਰਵਾ ਦਿੰਦੇ ਅਸੀਂ, ਕੰਮ ਹੋ ਜਾਂਦਾ। ਉਹ ਬੈਟਰੀ ਕਿੰਨੀ ਕੁ ਅੱਛੀ ਲੱਗ ਸਕਦੀ ਹੈ ਸਾਈਕਲ ਨਾਲ? ਕਿੰਨਾ ਕੁ ਉਹ ਫਾਇਦਾ ਹੋ ਤਕਰੀਬਨ ਜਿਹੜੀ ਹੈਗੀ ਹੈ ਕੋਈ 35 ਕਿਲੋਮੀਟਰ ਦੀ ਰੇਂਜ ਦੇ ਦਿੰਦੀ ਹੈਗੀ ਹੈ ਚਾਰਜਿੰਗ ਤੋਂ ਬਾਅਦ। ਠੀਕ ਉਹ ਤਕਰੀਬਨ ਉਹਦੀ ਕੋਈ 3 ਘੰਟੇ ਦੀ ਚਾਰਜਿੰਗ ਹੈ, ਉਸ ਤੋਂ ਬਾਅਦ ਉਹ 30 ਤੋਂ 35 ਕਿਲੋਮੀਟਰ ਦੀ ਰੇਂਜ ਦੇ ਦਿੰਦੀ ਹੈ। ਤੇ ਸਾਈਕਲ ਦੀ ਸਪੀਡ ਦੇ ਮੁਤਾਬਿਕ ਉਹ 17, 18, 20 ਦੀ ਸਪੀਡ ਤੱਕ ਚਲੀ ਜਾਂਦੀ ਹੈ। ਉਹ ਮਕੂਲ ਹੈ, ਠੀਕ ਹੈ। ਬਹੁਤ ਅੱਛੀ ਸਪੀਡ ਹੈਗੀ ਉਸ ਦੀ, ਤੇ ਉਹ ਟਾਈਮਿੰਗ ਵੀ ਬਹੁਤ ਅੱਛੀ ਹੈਗੀ, ਉਹਦੀ ਰੇਂਜ ਬਹੁਤ ਅੱਛੀ ਹੈ। ਅੱਛਾ ਨਾਜ਼ਰੀਨ, ਗੱਲ ਮੈਂ ਕਹਿਣਾ ਚਾਹਾਂਗਾ ਕਿ ਬਾਹਰ ਦੇ ਮੁਲਕਾਂ 'ਚ ਤਾਂ ਟ੍ਰੈਂਡ ਹੈਗਾ। ਤੁਸੀਂ ਦੇਖੋ, ਅਗਰ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਵੱਧ ਗਈਆਂ ਨੇ, ਪਾਕਿਸਤਾਨ 'ਚ ਹਰ ਬੰਦਾ ਹੀ ਪੈਟਰੋਲ ਤੇ ਆ ਗਿਆ, ਚਾਹੇ ਉਹ ਕੋਈ ਮਜ਼ਦੂਰ ਹੈ ਜਾਂ ਕਿਸੇ ਦੁਕਾਨ ਤੇ ਕੰਮ ਕਰਦਾ ਹੈ, ਉਹ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ। ਅਗਰ ਉਹਦੀ ਜਗ੍ਹਾ ਤੇ ਉਹ ਸਾਈਕਲ ਹੀ ਲੈ ਲਵੇ, ਇੱਕ ਤਾਂ ਉਹਦੇ ਵਾਸਤੇ ਵੀ ਉਹ ਬਿਹਤਰ ਹੋ ਜਾਏਗਾ, ਦੂਸਰਾ ਅਗਰ ਉਹਦੇ ਨਾਲ ਬੈਟਰੀ ਫਿੱਟ ਕਰਵਾ ਲੈਂਦਾ ਤੇ ਉਹਦੇ ਵਾਸਤੇ ਇੱਕ ਤਰ੍ਹਾਂ ਦੀ ਮੋਟਰਸਾਈਕਲ ਹੀ ਬਣ ਜਾਂਦੀ ਹੈ। ਬਿਲਕੁਲ। ਤੇ ਤੁਹਾਡੇ ਕੋਲ ਕੋਈ ਬੰਦਾ ਆਵੇ ਤੇ ਕਿੰਨੇ ਦੀ ਫਿਰ ਬੈਟਰੀ ਨਾਲ ਲਾ ਕੇ ਦਿਓਗੇ ਸਾਈਕਲ? ਮੁਨਾਸਬ ਸਾਈਕਲ ਜਿਹੜੀ ਹੈਗੀ ਅਸੀਂ ਕੋਈ 30,000 ਤੱਕ ਉਹਨੂੰ ਬਣਾ ਕੇ ਦੇ ਦਿਆਂਗੇ ਬੈਟਰੀ ਦੇ ਨਾਲ? ਵੱਡੇ ਸਾਈਜ਼ ਦੀ ਸਾਈਕਲ ਫੁੱਲ ਬੈਟਰੀ ਦੇ ਨਾਲ, ਉਹਨੂੰ 30 ਕਿਲੋਮੀਟਰ ਦੀ ਰੇਂਜ ਵਾਲੀ ਅੱਛਾ, ਪਹਿਲਾ ਬੰਦਾ ਤੇ ਤੁਹਾਡੇ ਕੋਲ ਮੈਂ ਹੀ ਆ ਜਾਣਾ ਇਸ ਆ ਜਾਓ ਫਿਰ। ਕੋਈ ਉਹਦੇ ਨਾਲ ਜ਼ਰਾ ਵਜ਼ਨ ਵੀ ਘਟ ਜਾਏਗਾ। ਹਾਂ, ਇਹ ਬਹੁਤ ਅੱਛੀ ਚੀਜ਼ ਹੈਗੀ। ਸਾਈਕਲਿੰਗ ਨੂੰ ਬਹੁਤ ਲੋਕਾਂ ਨੇ ਛੱਡਤਾ ਹੈਗਾ, ਲੇਕਿਨ ਬਹੁਤ ਅੱਛੀ ਚੀਜ਼ ਹੈਗੀ। ਪੈਟਰੋਲ ਮਹਿੰਗਾ ਹੋਣ ਨਾਲ ਤੁਹਾਡੇ ਵੀ ਕੋਈ ਫਰਕ ਆਇਆ? ਬਹੁਤ ਫਰਕ ਪਿਆ ਸਰ ਜੀ। ਅਸੀਂ ਗੱਡੀਆਂ ਤੇ ਕੱਪੜੇ ਚੜਾਤੇ ਨੇ, ਅੱਛਾ, ਅਸੀਂ ਸਾਈਡ ਤੇ ਲਾਤੀਆਂ ਬਿਲਕੁਲ। ਗੱਡੀ ਨਹੀਂ ਕੱਢ ਰਿਹਾ ਗੱਲ? ਗੱਡੀ ਨਹੀਂ ਕੱਢ ਰਹੇ। ਤੇ ਸਾਈਕਲ ਤਾਂ ਤੁਸੀਂ ਵੀ ਨਹੀਂ ਚਲਾ ਰਹੇ ਹੋਣੇ? ਸਾਈਕਲ ਚਲਾ ਰਹੇ ਹਾਂ ਅਸੀਂ, ਰੱਖੀ ਹੋਈ ਹੈ ਭਾਈ ਜੀ। ਅੱਛਾ, ਹਾਂ, ਆਪਣੇ ਇਸਤੇਮਾਲ ਵਾਸਤੇ ਰੱਖੀ ਹੋਈ। ਸ਼ਾਮ ਨੂੰ ਥੋੜਾ ਟਾਈਮ ਉਹਨੂੰ ਦੇਈਦਾ, ਜ਼ਰੂਰ ਦੇਈਦਾ। ਜ਼ਬਰਦਸਤ। ਚਲੋ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਰ। अस्सलाम वालेकुम जी। ਵਾਲੇਕੁਮ ਅਸਲਾਮ। ਸਰ, ਅਸੀਂ ਪੈਟਰੋਲ ਦੇ ਹਵਾਲੇ ਨਾਲ ਮੋਟਰਸਾਈਕਲ ਵਾਲੇ ਨਾਲ ਗੱਲ ਕਰ ਰਹੇ ਸਾਂ ਕਿ ਪੈਟਰੋਲ ਮਹਿੰਗਾ ਹੋ ਗਿਆ। ਕੋਈ ਤੁਹਾਡੀ ਸੇਲ 'ਚ ਵੀ ਬਿਹਤਰੀ ਆਈ ਸਾਈਕਲ? ਸਾਡੀ ਸੇਲ ਦੇ ਵਿੱਚ ਪੈਟਰੋਲ ਦੇ ਹਵਾਲੇ ਨਾਲ ਬਿਹਤਰੀ ਨਹੀਂ ਆਈ। ਸਾਡੀ ਸੇਲ ਦੇ ਵਿੱਚ ਈਦ ਦੇ ਹਵਾਲੇ ਨਾਲ ਬਿਹਤਰੀ ਆਈ ਹੈ। ਈਦ ਦੇ ਹਵਾਲੇ ਦੇ ਨਾਲ ਹੈਗਾ, ਕਿਸੇ ਪੁੱਫੀ ਨੇ, ਕਿਸੇ ਤਾਏ ਨੇ, ਕਿਸੇ ਚਾਚੇ ਨੇ ਈਦ ਜਿਹੜੀ ਦਿੱਤੀ ਹੈ ਨਾ, ਤੇ ਕੁਝ ਮਾਪੇ ਨੇ ਕੋਲੋਂ ਪਾ ਲਿੱਤੇ। ਉਹਨੇ ਕਿਹਾ ਚੱਲ ਬੱਚਾ ਬੜੀ ਦੇਰ ਦਾ ਲੱਗਾ ਹੋਇਆ ਸੀ ਤੇ ਹੁਣ ਸਾਈਕਲ ਲੈ ਹੀ ਦੇਵੋ। 2 ਸਾਲ ਤੋਂ ਇਨਕਾਰ ਕਰ ਰਹੇ ਸੀ। ਅੱਛਾ, ਪਾਕਿਸਤਾਨ 'ਚ ਤਾਂ ਵੈਸੇ ਸਾਈਕਲ ਦਾ ਸ਼ੌਕੀਆ ਹੀ ਰਹਿ ਗਈ ਹੈ, ਟ੍ਰੈਂਡ ਨਹੀਂ ਹੈ ਕੋਈ ਬਕਾਇਦਾ ਸਾਈਕਲ ਦੇਖੋ ਜੀ, ਅੱਲਾ ਦਾ ਵਾਅਦਾ ਹੈਗਾ ਕਿ ਵੱਲਾਹੂ ਖੈਰੁਰ ਰਾਜ਼ਿਕੀਨ। ਅੱਲਾ ਨੇ ਵਾਅਦਾ ਕੀਤਾ ਰਿਜ਼ਕ ਦਾ, ਅੱਲਾ ਸਵਾਬ ਬਣਾਉਂਦਾ ਰਹਿੰਦਾ। ਇਹ ਤੇ ਬਾਕੀ ਟ੍ਰੈਂਡ ਜਿਹੜਾ ਹੈਗਾ ਨਾ ਸਾਈਕਲ ਦਾ, ਜਦੋਂ ਦੀ ਇਹ MTV ਆਈ ਹੈ ਨਾ, ਇਹ ਵਾਲੀ ਸਾਈਕਲ ਜਦੋਂ ਦੀ ਆਈ ਹੈ, ਉਸ ਤੋਂ ਬਾਅਦ ਇਸ ਚੀਜ਼ ਦੇ ਵਿੱਚ ਫਰਕ ਪੈ ਗਿਆ। ਜਿਸ ਤਰ੍ਹਾਂ ਕਿ ਪਹਿਲੇ ਘਰ ਸ਼ਾਦੀਆਂ ਦੇ ਵਿੱਚ ਦੇਗਾਂ ਪੱਕਦੀਆਂ ਸੀ, ਲੋਕ ਆਉਂਦੇ ਸੀ। ਹੁਣ ਹੋ ਗਿਆ ਕਿ ਇਹ ਗੈਰੀਜ਼ਨ ਪਹੁੰਚਣਾ ਡਿਫੈਂਸ ਦੇ ਵਿੱਚ, ਇੰਨੇ ਵਜੇ ਤੁਸੀਂ ਪਹੁੰਚ ਜਾਵੋ, ਇੰਨੇ ਵਜੇ ਸਿਰਾਬੰਦੀ ਹੈ, ਉੱਥੇ ਖਾਦਾ ਕੱਪੜੇ ਝਾੜੇ ਦੇ ਘਰ। ਹੁਣ ਉਹ ਰੈਡੀਮੇਡ ਜ਼ਿਆਦਾ ਕੰਮ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਕਿ ਇੱਕ ਬਿਲਡਿੰਗ ਵਿੱਚ ਰਹਿੰਦੇ ਹੋਏ ਉੱਤੋਂ ਹੀ ਪਾਪਾ ਨੂੰ ਕਹਿੰਦਾ, ਪਾਪਾ ਜੀ WhatsApp ਨਹੀਂ ਕਰ ਰਿਹਾ, ਅੱਜ ਦੇਖ ਲਓ ਤੁਹਾਨੂੰ ਆਮਣੇ ਸਾਹਮਣੇ ਗੱਲ ਕਰ ਰਹੇ ਹਾਂ, ਈਦ ਮੁਬਾਰਕ ਹੋਵੇ। ਥੱਲੇ ਆ ਤਰੀਕੇ ਦੇ ਨਾਲ ਮਿਲ ਜੱਫੀ ਪਾ ਕੇ ਮਿਲ ਪਿਓ ਨੂੰ
ਪੁੱਤਰ ਮਿਲੇ ਪਿਓ ਨੂੰ ਮਿਲੇ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਹੁੰਦੇ। ਅੱਛਾ, ਤੁਸੀਂ ਕੋਈ ਬੈਟਰੀਆਂ ਵਗੈਰਾ ਵੀ ਲਗਾ ਕੇ ਦਿੰਦੇ ਹੋ ਸਾਈਕਲ? ਬੈਟਰੀ ਵਾਲੀ ਸਾਈਕਲ ਜਿਹੜੀ ਹੈ ਭਾਈਆਂ ਨੂੰ ਟ੍ਰੈਂਡ ਜਿਹੜਾ ਇਸ ਤਰ੍ਹਾਂ ਬਣ ਗਿਆ ਕਿ ਪਹਿਲੇ ਚੱਲੀ ਸੀ, ਉਹਦੇ ਵਿੱਚ ਇੰਪਰੂਵਮੈਂਟ ਹੋਈ ਸੀ। ਜਦੋਂ ਦੀ ਇਹ ਆ ਗਈ ਨਾ ਸਕੂਟੀ, ਉਦੋਂ ਦੀ ਉਹਦੀ ਮਾਰਕੀਟ ਡਾਊਨ ਹੋ ਗਈ। ਸਕੂਟੀ ਤਾਂ ਵੈਸੇ ਬੜੀ ਮਹਿੰਗੀ ਹੈ, ਸਾਈਕਲ ਤੇ ਕੋਈ ਬੈਟਰੀ ਬੰਦੇ ਨੂੰ ਕੋਈ ਮੁਨਾਸਿਬ ਕੀਮਤ 'ਚ ਉਹ ਮਿਲ ਜਾਏ। ਮੁਨਾਸਿਬ ਲੱਖ ਰੁਪਏ ਤੋਂ ਥੱਲੇ ਕੋਈ ਸਾਈਕਲ ਬੈਟਰੀ ਵਾਲੀ ਨਹੀਂ ਹੈਗੀ, ਲੱਖ ਤੋਂ ਉੱਤੇ ਹੀ ਹੈਗੀ। ਤੇ ਜਿਹੜਾ ਬੰਦਾ ਲੱਖ ਖਰਚ ਕਰਕੇ ਸਾਈਕਲ ਨੂੰ ਬੈਟਰੀ ਲਵਾ ਸਕਦਾ ਹੈਗਾ, ਉਹ ਪੌਣੇ 2 ਲੱਖ 1.5 ਲੱਖ ਦੀ ਸਕੂਟਰੀ ਨਹੀਂ ਲੈ ਸਕਦਾ। ਉਹ ਤੇ ਇਸ ਚੀਜ਼ ਹੁਣ ਤੇ ਹਰ ਚੀਜ਼ ਕਿਸ਼ਤਾਂ ਵਾਲਿਆਂ ਨੇ ਆਸਾਨ ਕਰ ਦਿੱਤੀ, ਗਵਰਨਮੈਂਟ ਨੇ ਵੀ ਆਸਾਨ ਕਰ ਦਿੱਤੀ ਹੈ। ਇਹ ਪੋਜੀਸ਼ਨ ਹੋ ਗਈ ਹੈ। ਬਾਕੀ ਤੇ ਅੱਲਾ ਦੀ ਜ਼ਾਤ ਬਿਹਤਰ ਕਰਨ ਵਾਲੀ ਸਭ ਵਾਸਤੇ, ਤੁਹਾਡੇ ਵਾਸਤੇ ਵੀ ਸਾਡੇ ਵਾਸਤੇ ਵੀ ਮਾਲਕ ਵੈਸੇ ਤਾਂ ਸਬਬ ਸਾਈਕਲ ਅੱਛੀ ਹੈ ਨਾ, ਬੈਟਰੀ ਲੱਗੀ ਹੋਵੇ ਬੰਦਾ ਕੋਈ ਚੁਸਤ ਵੀ ਰਹਿੰਦਾ ਹੈ, ਕੋਈ ਥੋੜੀ ਦੇਰ ਸਾਈਕਲ ਚਲਾ ਚੁਸਤ ਲੇ। ਚਲਾ ਕੇ ਰਹਿੰਦਾ ਹੈ, ਚੁਸਤ ਚਲਾ ਕੇ ਰਹਿੰਦਾ ਹੈ। ਹਾਂ। ਜਦੋਂ ਦੀ ਬਰੈਲਰ ਆ ਗਈ ਹੈ ਨਾ, ਉਦੋਂ ਦੇ ਅਸੀਂ ਚੁਸਤ ਖਤਮ ਹੋ ਗਏ। ਪਹਿਲੇ ਦੇਸੀ ਖਾਨੇ ਸੀ ਨਾ, ਤੇ ਹਵਾਲੇ ਵੀ ਸਾਡੇ ਤੋਂ ਜ਼ਿਆਦਾ ਉਮਰ ਦੇ ਬੰਦੇ ਜਿਹੜੇ ਹੈਗੇ ਆ, ਮੈਂ ਮੀਆਂ ਵਾਲੀ 'ਚ ਦੇਖੇ, ਦੂਸਰੇ ਸ਼ਹਿਰਾਂ 'ਚ ਦੇਖੇ ਆ, ਉਹ ਬੜੀ ਵਜ਼ਨ ਚੁੱਕ ਕੇ ਫਜਰ ਦੇ ਟਾਈਮ ਜਾਂਦੇ ਤੇ ਮਗਰਬ ਦੇ ਟਾਈਮ ਆ ਜਾਂਦੇ। ਪੈਂਡਾ ਕਹਿੰਦੇ ਇਹ ਕਿੱਲਾ ਉਹਨਾਂ ਵਾਸਤੇ ਕੋਈ ਚੀਜ਼ ਨਹੀਂ। ਇੱਥੇ ਅਸੀਂ 70 ਤੋਂ ਬਗੈਰ ਬਾਹਰ ਨਹੀਂ ਨਿਕਲਦੇ, ਕੁਲਚੇ ਲੈਣ ਨਹੀਂ ਜਾਂਦੇ, ਚਨੇ ਲੈਣ ਨਹੀਂ ਜਾਂਦੇ, ਲੱਸੀ ਲੈਣ ਨਹੀਂ ਜਾਂਦੇ। ਠੀਕ ਹੋ ਗਿਆ। ਹੋਰ ਸਰ ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਤਾਂ ਆਵਾਮ ਜਿਹੜੀ ਹੈ ਉਹ ਘਰੋਂ ਬਾਹਰ ਵੀ ਜਾਣਾ ਹੋਵੇ ਥੋੜੇ ਜਿਹੇ ਫਾਸਲੇ ਤੇ ਵੀ ਤੇ ਮੋਟਰਸਾਈਕਲ ਕੱਢ ਲੈਂਦੀ ਹੈ।